ਲੋ ਜੀ ਦੋਸਤ ਭਾਈਓ ਤੇ ਜ਼ਿਮੀਂਦਾਰੋ ਤੇ ਆਪਣਾ ਮਕੈਨਿਕ ਹਜ਼ਰਾਤ ਸਾਰੇ ਅਸੀਂ ਇੱਥੇ ਅੱਜ ਜਮ੍ਹਾਂ ਵਾ ਇਸ ਵਜ੍ਹਾ ਤੋਂ ਕਿ ਇਹ ਸਾਡੇ ਦੇ ਉੱਤੇ ਮਿਲਤ ਦੀ ਕੋਈ ਸਰਵਿਸ ਨਹੀਂ ਸੀ। ਤੇ ਦੂਸਰਾ ਇਹ ਕਿ ਮਿਲਤ ਟਰੈਕਟਰ ਦੀ ਇੰਟਰੋਡਕਸ਼ਨ ਕਰਾਉਣ ਵਾਸਤੇ ਤੇ ਅਸੀਂ ਅੱਜ ਸਾਰੇ ਭਾਈ ਇਸਲੇ ਜਮ੍ਹਾਂ ਹੋਏ ਆ। ਤੇ ਭਾਈ ਰਮਜ਼ਾਨ ਤੇ ਭਾਈ ਸਬਦਾ ਨੂੰ ਅਸੀਂ ਮਿਲਤ ਦੀ ਏਜੰਸੀ ਅੱਜ ਇਸ਼ੂ ਕੀਤੀ ਹੈ। ਇਹਨਾਂ ਦਾ ਐਨਓਸੀ ਅੱਜ ਜਾਰੀ ਹੋਇਆ ਜੀ। ਤੇ ਬਾਕੀ ਜਿਹੜਾ ਨਵਾਂ ਟਰੈਕਟਰ ਹੋਵੇ 0 ਮੀਟਰ ਹੋਵੇ ਜੋ ਮਾਮਲਾਤ ਹੋਣ ਉਹ ਸਾਰੇ ਉਹਦੇ ਬਾਰੇ ਕਲੇਮ ਜਿਹੜੇ ਜੋ ਮਾਮਲਾਤ ਹੋਣਗੇ ਉਹ ਤੁਸੀਂ ਇੱਥੋਂ ਭਾਈ ਰਮਜ਼ਾਨ ਕੋ ਤੇ ਭਾਈ ਸਬਦਰ ਕੋ ਆ ਕੇ ਕਲੀਅਰ ਕਰਾਉਣੇ ਨੇ। ਠੀਕ ਹੈ। ਅਗਰ ਕਿਸੇ ਭਾਈ 0 ਮੀਟਰ ਟਰੈਕਟਰ ਵੀ ਕਢਾਉਣਾ ਹੈ ਤਾਂ ਉਹ ਵੀ ਇਹਨਾਂ ਦੀ ਮਦਦ ਤੁਸੀਂ ਹਾਸਲ ਕਰ ਲੈਣੀ। ਤੇ ਬਾਕੀ ਕੋਈ ਕਿਸੇ ਕਿਸਮ ਦਾ ਜ਼ੀਰੋ ਦਾ ਕਲੇਮ ਹੈ ਉਹ ਤੁਹਾਨੂੰ ਖੁਦ ਕਰਵਾ ਕੇ ਦੇਣਗੇ। ਠੀਕ ਹੈ ਜੀ। ਮਿਲਰ ਟਰੈਕਟਰ ਦੀ ਸਰਵਿਸ ਕਰਵਾਓ, ਆਇਲ ਦੀ ਚੇਂਜਿੰਗ ਕਰਵਾਓ, ਸਾਰੇ ਮਾਮਲਾਤ ਜਿਹੜੇ ਨੇ ਉਹ ਅੱਜ ਤੋਂ ਬਾਅਦ 90 ਮੋੜ ਦੇ ਉੱਤੇ ਇਹ ਹੈਂਡਲ ਕਰਨਗੇ ਮਿਲਰ ਦੇ ਮਾਮਲਾਤ ਜਿੰਨੇ ਵੀ ਨੇ ਟਰੈਕਟਰ ਦੇ ਬਾਰੇ ਦੇ ਵਿੱਚ। ਤੇ ਅਸੀਂ ਅੱਜ ਉਹ ਇਸੇ ਜਿਹੜੀ ਨਾ ਜੀ ਸਾਨੂੰ ਕੰਪਨੀ ਨੇ ਐਨਓਸੀ ਜਾਰੀ ਕੀਤਾ ਉਹ ਅਸੀਂ ਅੱਜ ਇਹਨਾਂ ਦੇ ਹਵਾਲੇ ਕਰਕੇ ਸਾਰੇ ਮਾਮਲਾਤ ਦੇ ਸਪੁਰਦ ਕਰਨ ਆਏ ਆ। ਤੇ ਇਸ ਲਈ ਤੁਹਾਨੂੰ ਸਾਰੇ ਭਰਾਵਾਂ ਨੂੰ ਇਕੱਠਾ ਕੀਤਾ ਤਾਂ ਕਿ ਤੁਹਾਡੇ ਇਲਮ ਚ ਹੋਵੇ ਵੀ ਮਿਲਰ ਦੀ ਹੁਣ ਜਿਹੜੀ ਸਰਵਿਸ ਆ ਨਾ ਉਹ ਭਾਈ ਰਮਜ਼ਾਨ ਤੇ ਭਾਈ ਸਬਦਰ ਹੋਰਾਂ ਦੇ ਕੋਲ ਆ ਆਪਣਾ ਵਰਕਸ਼ਾਪ ਦੇ ਵਿੱਚ। ਤੇ ਬਾਕੀ ਆ ਸਾਡੇ ਭਾਈ ਵੀ ਆਏ ਨੇ ਨਾਲ ਮਿਲਰ ਦੀ ਤਰਫੋਂ ਇਹ ਵੀ ਤੁਹਾਡੇ ਨਾਲ ਕੋਈ ਮਾਮਲਾ ਡਿਸਕਸ਼ਨ ਕਰਦੇ ਨੇ। ਦੱਸੋ ਜੀ ਭਾਜੀ। ਟਰੈਕਟਰ ਜਿਹੜੇ ਨਵੇਂ ਆਏ ਨੇ ਉਹਨਾਂ ਦੀ ਚੇਂਜਿੰਗ ਲਈ ਇਹ ਸਮਾਨ ਸਾਰਾ ਚੇਂਜ ਕੀਤਾ ਗਿਆ। ਹਾਂਜੀ 85 60 240 ਇਹੋ ਜਿਹੇ ਨਵੇਂ ਪੁਰਜ਼ੇ ਆਜ਼ਾਦ ਕੀਤੇ ਗਏ ਨੇ ਸਾਰੇ। ਹਾਂਜੀ ਕਿਸੇ ਦੋਸਤ 4x4 ਕਢਾਣਾ ਜਾਂ ਕਿਸੇ ਕੋਈ ਵੀ ਟਰੈਕਟਰ ਲੈਣਾ ਉਹਦੇ ਹਾਂਜੀ ਜਿਹੜੇ ਸਬਦਰ ਸਾਹਿਬ ਨਾਲ ਰਾਬਤਾ ਸਬਦਰ ਸਾਹਿਬ ਨਾਲ ਰਾਬਤਾ ਕਰੋ ਇਹ ਆਪੇ ਤੁਹਾਨੂੰ ਸਾਰੇ ਮਾਮਲੇ ਕਲੀਅਰ ਕਰਾ ਕੇ ਦੇਣ। ਹੋਰ ਕਿਸੇ ਭਾਈ ਕੋ ਸਵਾਲ ਕਰਨਾ ਵਾ ਤੇ ਬੰਦੇ ਬੈਠੇ ਨੇ ਦੱਸੋ। ਇਹਦੀ ਕੋਈ ਇਸ਼ੂ ਨਹੀਂ। ਪੂਰਾ ਏਰੀਆ ਜਿਹੜਾ ਹੈ ਜਿਹੜਾ ਇਹਨਾਂ ਦਾ ਏਰੀਆ ਬੁਰੇ ਤੋਂ ਲੈ ਕੇ ਤੇ ਤੋੜ ਕਬਾਲ ਨਗਰ ਦੇ ਕਰ ਇਹ ਸਰਵਿਸ ਹੈ। ਹਾਂ ਹਾਂਜੀ ਹਾਂਜੀ ਕਲੇਮ ਬੁੱਕ ਜਿਹੜੀ ਕਲੇਮ ਬੁੱਕ ਹੁੰਦੀ ਇਹਨਾਂ ਦੇ ਕੋਲ ਹੋਣੀ ਹੈ। ਇਹ ਤੁਹਾਨੂੰ ਕਲੇਮ ਕਰਵਾ ਕੇ ਦੇ ਸਕਦੇ ਆ। ਅਗਰ ਕੋਈ ਪੁਰਜ਼ਾ ਤੁਹਾਡਾ ਮਾਸ਼ਾਅੱਲਾ ਗਾਰੰਟੀ ਦੇ ਵਿੱਚ ਹੈਗਾ ਜਾਂ ਕੋਈ ਟਰੈਕਟਰ ਦਾ ਕੋਈ ਗਾਰੰਟੀ ਜਿਹੜਾ ਪੁਰਜ਼ਾ ਤੁਹਾਡਾ ਖਰਾਬ ਹੋ ਗਿਆ ਉਹ ਕਰਵਾ ਕੇ ਦੇਣਗੇ ਤੁਹਾਨੂੰ ਸਾਰੇ ਮਾਮਲਾ। ਹਾਂਜੀ ਏਰੀਆ ਸਾਰਾ ਇਹਨਾਂ ਦੇ ਕੋਲ ਹੀ ਟੋਟਲ 30 ਘੰਟੇ ਤਾਈਂ ਉਹਦੇ ਡੀਜ਼ਲ ਪੰਪ ਦਾ ਕਲੇਮ। ਹਾਂਜੀ 200 ਘੰਟੇ ਤਾਈਂ ਮੁਕੰਮਲ ਇੰਜਣ ਦਾ ਕਲੇਮ ਹੈ। ਹਾਂਜੀ 1 ਸਾਲ ਉਹਦੇ ਪੂਰੇ ਟਰੈਕਟਰ ਦਾ ਕਲੇਮ। ਹਾਂਜੀ ਬਾਕੀ ਇਹ ਚੀਜ਼ਾਂ ਜਿਹੜੀਆਂ ਨੇ ਇਹ ਨਵੀਆਂ ਹੁਣ ਤਿਆਰ ਕੀਤੀਆਂ ਗਈਆਂ ਸਾਰੀਆਂ। ਇਹ ਜੋ ਲੱਗਾ ਟਰੈਕਟਰ ਦੇ ਵਿੱਚ ਇਹ ਕਲਚ ਪਲੇਟ ਚੇਂਜ ਹੋ ਗਈ ਹੈ। ਆ ਥੱਲੇ ਪਲੇਟ ਦੇ ਉੱਤੇ ਮੈਗਨਾ ਗਲਾਸ ਦਾ ਬਾਕੀ ਸਮਾਨ ਹੈ ਉੱਤੇ ਮਰਗਾੜ ਆ ਲੈਟਾਂ ਵਾ। ਹਾਂਜੀ ਇਹ ਕਚਰਾ ਬਣਦਾ ਨਾ ਥੱਲੇ ਮੈਗਨੇਟ ਸਿਸਟਮ ਜਿਹੜਾ ਲੱਗਾ। ਢਾਲਕ ਦੇ ਉਹ ਵੀ ਪੰਪ ਰੂਟਰੀ ਸੀਗਾ। ਲੋਕਾਂ ਨੂੰ ਉਹਦੀ ਤਜਰਬਾ ਨਹੀਂ ਹੈ ਨਾ ਉਹਨਾਂ ਕੋਲ ਮਕੈਨਿਕ ਹੈ ਸੀਗਾ। ਹਾਂ ਉਹ ਸਾਡੇ ਡੀਜ਼ਲ ਲੈਬਾਰਟਰੀ ਵਾਲਿਆਂ ਨੇ ਟਰੈਕਟਰ ਫੇਲ ਕੀਤਾ। ਹਾਂਜੀ ਉਹਦੇ ਵਰਗਾ ਪੰਪ ਕੋਈ ਨਹੀਂ ਹੈਗਾ। ਉਹ ਪੰਪ ਦਾ ਬਾਅਦ ਚੋਂ ਤਾਕਤ ਬੜੀ ਹੋ ਗਈ ਕਾਰਬੋਰੇਟ ਚੇਂਜ ਕੀਤੀ। ਕਾਰਬੋਰੇਟ ਚੇਂਜ ਕੀਤੀ ਕਿ ਇਹਦਾ ਜਨਰਲ ਚੇਂਜ ਬਹੁਤ ਸਾਰੇ ਲੈਬਾਰਟਰੀ ਵਾਲੇ ਸਮਝ ਗਏ। ਮਸਨ ਟਾਪ ਚ ਟਰੈਕਟਰ ਜਾ ਰਿਹਾ ਨਾ ਯਕਦਮ ਤੁਸੀਂ ਦੂਜੇ ਜਾਂ ਤੀਜੇ ਚ ਪਾਉਣਾ ਨਾ ਟਰੈਕਟਰ ਆਵਾਜ਼ ਨਹੀਂ ਕਰੇਗਾ। ਫਰਾਈ ਵੀਲ ਨਹੀਂ ਉਡਾਏਗਾ। ਹਾਂਜੀ अगर ये है दूसरा मुनासिब है तो उसके बारे दस दो ये चीज चेंज हुई है इसका मकसद है ये फायदा होएगा ਤੁਹਾਨੂੰ। ਅੱਗੇ ਟਰੈਕਟਰ ਦੇ ਅੰਦਰ ਮੈਗਨੇਟ ਨਹੀਂ ਸੀ ਲੱਗਾ। ਹਾਈਡ੍ਰੋਲਿਕ ਦੇ ਵਿੱਚ ਉਹਦਾ ਕਚਰਾ ਜਾਂਦਾ ਸੀ ਉਹ ਵਾਲ ਦੇ ਅੰਦਰ ਜਾਂਦਾ ਸੀ ਵਾਲ ਫਸ ਜਾਂਦਾ ਸੀ। ਉਹਦੇ ਵਿੱਚ ਉਹਨਾਂ ਨੇ ਮੈਗਨੇਟ ਲਾਤਾ ਉਹਦਾ ਜੋ ਵੀ ਕਚਰਾ ਸਾਰਾ ਉਹਦੇ ਵਿੱਚ ਆ ਜਾਏਗਾ। ਹਾਂਜੀ ਥੱਲੇ ਪਲੇਟ ਖਲਾਓ ਸਾਫ਼ ਕਰੋ। ਤੇਲ ਦੀ ਪੁਣਨ ਦੀ ਕੋਈ ਜ਼ਰੂਰਤ ਨਹੀਂ ਪਏਗੀ। ਬਾਕੀ ਇਹ ਛੋਟੀਆਂ ਛੋਟੀਆਂ ਚੀਜ਼ਾਂ ਚੇਂਜ ਹੋਈਆਂ। ਕਲਚ ਪਲੇਟ ਚੇਂਜ ਹੋਈ ਹੈ ਕਿ ਕਲਚ ਪਲੇਟ ਸਲਿੱਪ ਮਾਰ ਜਾਂਦੀ ਸੀ ਉਹਨਾਂ ਨੇ ਉਹਦੇ ਵਿੱਚ ਜੰਦਰਾ ਲਾਤਾ। ਹੁਣ ਯਾਨੀ ਟਰੈਕਟਰ ਕਿਸੇ ਕਿਸਮ ਦਾ ਜ਼ੋਰ ਲਾਏਗਾ ਨਾ ਕਲਚ ਪਲੇਟ ਸਲਿੱਪ ਨਹੀਂ ਕਰੇਗੀ। ਉਹਦੀ ਵਜ੍ਹਾ ਨਾਲ ਦੂਸਰਾ ਇਹ ਹੈ ਕਿ ਜਿੱਦਾਂ ਸੈਕਰੋਮੈਸਰ ਨਹੀਂ ਹੁੰਦੇ ਗੇਅਰਾਂ ਦੇ ਵਿੱਚ ਕਾਰ ਦਾ ਗੇਅਰ ਆਪਾਂ ਕੱਢ ਕੇ ਦੂਜੇ 'ਚ ਪਾਉਣਾ ਤੇ ਤੀਜੇ 'ਚ ਪਾ ਲਿਆ ਇਸ ਤਰ੍ਹਾਂ ਗੇਅਰ ਆਵਾਜ਼ ਨਹੀਂ ਕਰੇਗਾ। ਇਸ ਕਰਕੇ ਉਹਨਾਂ ਨੇ ਕਲਚ ਪਲੇਟ ਵੱਡੀ ਲਾਤੀ। ਬਾਕੀ ਮਰਗਾੜ ਲਾਤੇ ਨੇ ਉਹ ਤੇ ਵੈਸੇ ਡੈਕੋਰੇਸ਼ਨ ਵਾਲੇ ਸ਼ੀਸ਼ਾ ਲਾਤਾ ਨੇ।
ਹਾਂਜੀ ਬੈਟਰੀ ਡਰਾਈ ਰੱਖ ਦਿੱਤੀ ਸੀ बैटरी भी ड्राई रख दी थी। ਬਗੈਰ हाँ जी। ਯਾਨੀ ਕਿ ਪਾਣੀ ਤੋਂ। ਜਿਹੜੇ ਜਿਹੜੇ ਫਾਲਟ ਨੇ, ਜਿਹੜਾ ਕੋਈ ਹੋਰ ਫਾਲਟ ਆ ਤੁਹਾਡੇ ਟਰੈਕਟਰ 'ਚੋਂ ਦੱਸੋ ਵੀ ਆਹ ਸਾਡੇ ਫਾਲਟ ਆ, ਇਹਨਾਂ ਦੂਰ ਕਰਨ ਵਾਸਤੇ ਅਸੀਂ ਮਿਲਣ ਨੂੰ ਸੁਨੇਹਾ ਭੇਜਾਂਗੇ, ਲਿਖ ਕੇ ਭੇਜਾਂਗੇ। ਹਾਂਜੀ ਅੱਛੀ ਜਾ ਰਹੀ, ਹਾਂਜੀ हाँ जी, ਉਹਦਾ ਰਿਜ਼ਲਟ ਅੱਛਾ ਹੈ ਜੀ। ਉਹਦਾ ਰਿਜ਼ਲਟ ਅੱਛਾ ਨੇ। ਉਹਦਾ ਰਿਜ਼ਲਟ ਬਾਈ ਅੱਛਾ, ਟਾਈਮ ਜਨਰੇਟਰ ਜ਼ਿਆਦਾ ਕੰਮ ਜਿਹੜੀ ਉਹ ਕਰਦਾ, ਮਤਲਬ ਬੈਟਰੀ ਸੁਕਾ ਘੱਟੋ ਘੱਟ ਜਾਂਦਾ, ਸਾਲ ਕੱਢਦੀ ਡਰਾਈਵਰ ਨਾ, ਨੂੰ ਪਤਾ ਹੀ ਨਹੀਂ ਉਦੋਂ ਹੁੰਦਾ 2.5 ਸਾਡਾ ਸਾਲ ਬੈਟਰੀ ਕੱਢੇ, ਪਾਣੀ ਸੁੱਕ ਗਿਆ, ਉਹਦਾ ਫਾਇਦਾ। ਪਾਣੀ ਪਾਇਆ ਹੀ ਨਹੀਂ, ਮੁੜ ਕੇ ਬੈਟਰੀ ਖਰਾਬ ਹੋ ਗਈ। ਇਹਦੇ ਵਿੱਚ ਉਹ ਕੋਈ ਰੌਲਾ ਨਹੀਂ। 6 ਪਾਣੀ ਵਾਲੀ ਹਾਂਜੀ ਅੱਛਾ 15 ਪਲੇਟੀ ਬੈਟਰੀ, ਕਿਉਂਕਿ ਇਹਦਾ ਜਨਰੇਟਰ ਜਿਹੜਾ ਹੁੰਦਾ ਨਾ, ਇਹ 15 ਐਂਪੀਅਰ ਕੰਮ ਕਰਦਾ ਨੇ। ਅਸੀਂ ਮੁੜ ਕੇ ਲਾ ਦਿੰਦੇ 92 ਮਾਡਲ ਸਾਡੇ ਤੋਂ 50 ਹਾਰਸ ਪਾਵਰ ਕੰਮ ਕਰੇ, 50% ਉਹ ਸੇਲ ਇੰਨੀ ਕੁ ਲਾਈਟ ਅੱਗੇ ਲਾ ਦਿੰਦੇ ਆ, ਫਿਰ ਉਹ ਜਨਰੇਟਰ ਨਹੀਂ ਕੰਮ ਕਰਦਾ। ਫਿਰ ਅਸੀਂ ਜਨਰੇਟਰ ਲੋਕ ਚੇਂਜ ਕਰਵਾਉਂਦੇ ਨੇ। ਉਹਦੀ ਵਜ੍ਹਾ ਨਾਲ ਫਿਰ ਜੋ ਲਾਉਂਦੀ ਕੰਪਨੀ ਉਹਦਾ ਹੋਰ ਹਿਸਾਬ ਨਾਲ, ਉਹ ਬੈਟਰੀ ਉਹ ਬਣੀ ਹੋਈ ਇਸੇ ਕਿਸਮ ਦੀ ਹੈ ਬੈਟਰੀ ਬਕਸਾ ਚੇਂਜ ਹੋ ਗਿਆ। ਅੱਗੇ ਬੈਟਰੀ ਉੱਤੋਂ ਢੱਕਣ ਖੋਲ ਕੇ ਪਤਾ ਲੱਗਦਾ ਸੀ, ਹੁਣ ਬੈਟਰੀ ਦੇ ਉਹਨਾਂ ਨੇ ਬਕਸਾ ਬਣਾਤਾ, ਉਹਦੇ ਸਾਈਡ ਸਾਹਮਣੇ ਬੈਟਰੀ ਨਜ਼ਰ ਆ ਰਹੀ ਹੈ, ਉਹਦੇ ਚ ਫਾਲਟ ਆ ਜਾਂ ਫੁੱਲ ਦੀ ਆ ਕੰਮ ਨਜ਼ਰ ਆਏਗੀ। ਟੁਕੜੀਆਂ ਨਾਲੋਂ ਵੀ ਹੈਵੀ ਚੀਜ਼ ਆ। ਮੈਨੂੰ ਤੇ ਵੀ ਆਪਣੀ ਬੈਟਰੀ ਤਿਆਰ, ਇਹਨਾਂ ਟਾਇਰ ਵੀ ਆਪਣਾ ਤਿਆਰ ਕੀਤਾ, ਹਰ ਚੀਜ਼ ਇਹਨਾਂ ਦੀ ਹੁਣ ਆਪਣੀ। ਸਾਡੀ ਡਾਕਸ ਚ ਵੀ ਆ ਸਰਵਿਸ ਟਾਇਰ ਪਾ ਰਹੇ ਨੇ, ਜਰਨਲ ਦਾ ਆਪਣਾ ਟਾਇਰ ਪਾ ਰਹੇ ਨੇ, ਦਬੰਗ ਚ ਵੀ ਆ ਗਈ। ਹਾਂ ਹਾਂਜੀ ਹਾਂਜੀ ਹੁੰਦੀ ਨਹੀਂ ਹਾਂਜੀ। ਬਾਕੀ ਗੇਅਰ ਦੀ ਗਰੰਟੀ ਫੁੱਲ ਆ, ਇੰਜਨ ਦੀ ਗਰੰਟੀ 200 ਘੰਟੇ ਤਾਈਂ ਮੁਕੰਮਲ ਇੰਜਨ ਪੇਟੀ ਬੰਦ ਹੀ ਮਿਲੇਗਾ। ਹਾਂਜੀ ਹਾਂਜੀ 에ਅਰ ਕਲੰਡਰ ਦੀ ਮਿੱਟੀ ਤੋਂ ਬਚਾਉਣਾ, ਇਹ ਹੁਣ ਡਰਾਈਵਰ ਨੇ ਬਚਾਉਣਾ। ਬੈਲਟ ਟੁੱਟ ਜਾਂਦਾ, ਹੀਟ ਹੋ ਜਾਂਦਾ, ਉਹ ਇੰਜਨ ਬਹਿ ਜਾਂਦਾ, ਉਹਦੀ ਕੰਪਨੀ ਕੀ ਕਰ ਸਕਦੀ ਕੁਝ। ਹਾਈਡ੍ਰਾਲਿਕ ਆਇਲ ਜਿਹੜਾ ਕੰਪਨੀ ਦਾ ਇਸਤੇਮਾਲ ਕਰਨਾ, ਇੰਜਨ ਆਇਲ ਜਿਹੜਾ ਕੰਪਨੀ ਦਾ ਇਸਤੇਮਾਲ ਕਰਨਾ, ਜਿਨ੍ਹਾਂ ਚੀਕੇ ਦੀ ਗਰੰਟੀ ਹੈ ਸਾਲ ਦੀ। ਇਹ ਨਹੀਂ ਕਿ ਉੱਥੋਂ ਟੋਟਲ ਦਾ ਫੜਿਆ, ਕਦੀ PSO ਦਾ ਫੜਿਆ, ਇਹ ਪਾ ਲਿਆ। ਮਿਲਰ ਦਾ ਤੇਲ ਪਾਉਣਾ, ਮਿਲਰ ਦਾ ਹੀ ਫਿਲਟਰ ਲੱਗਾ ਹੋਏਗਾ ਤੇ ਉਹਦਾ ਕਲੇਮ ਹੋਏਗਾ। ਲੋਕਲ ਫਿਲਟਰ ਲੱਗਾ ਹੋਏਗਾ, ਟਰੈਕਟਰ ਦਾ ਕਲੇਮ ਨਹੀਂ ਹੋਏਗਾ। ਬਕਾਇਦਾ ਟੀਮ ਆਏਗੀ, ਤੁਸੀਂ ਕੋਈ ਸ਼ੈ ਨਹੀਂ ਚੱਕਣੀ। ਮਿਲਰ ਦਾ ਡਾਲਾ ਆਏਗਾ, ਉਹਨੇ ਲੈ ਕੇ ਜਾਣਾ, ਉਹਨੇ ਛੱਡ ਕੇ ਜਾਣਾ, ਤੁਹਾਨੂੰ ਕੋਈ ਕਿਰਾਇਆ ਨਹੀਂ। ਕੋਈ ਕਿਰਾਇਆ ਨਹੀਂ। ਹਰ 8 ਦਿਨੀ 10 ਦਿਨੀ ਜਿੰਨੇ ਕਲੇਮ ਹੋਏ, ਡਾਲਾ ਹੁੰਦਾ ਉਹਨਾਂ ਦਾ। ਬਕਾਇਦਾ ਟੀਮ ਆਉਂਦੀ ਨੇ, ਉਹ ਚੈੱਕ ਕਰੇਗੀ, ਚੈੱਕ ਕਰਕੇ ਤੇ ਉਹ ਤੁਹਾਡਾ ਸਮਾਨ ਲੈ ਕੇ ਜਾਏਗੀ। ਹਾਂਜੀ ਇੰਜਨ ਜਿੱਦਾਂ ਜਾਏਗਾ ਠੀਕ, ਤੀਜੇ ਦਿਨ ਇੰਜਨ ਵਾਪਸ ਸਰਵਿਸ ਦੀ ਤੁਹਾਨੂੰ ਇਹ ਸਹੂਲਤ ਹੋ ਜਾਣੀ ਨਾ, ਕਿਉਂਕਿ ਉਹ ਕਲੇਮ ਹੁੰਦਾ ਸੀ ਤੇ ਤੁਸੀਂ ਸ਼ਹਿਰ ਨੂੰ ਭਜਦੇ ਸੀਗੇ, ਹੁਣ ਤੁਹਾਡਾ ਇੱਥੇ ਮਸਲਾ ਹੱਲ ਹੋ ਜਾ ਕਰੇ। ਪਹਿਲੇ 30 ਘੰਟੇ ਤੇ ਸਰਵਿਸ ਕਰਾਉਣੀ ਹੈ, ਫਿਰ 200 ਘੰਟੇ ਦੀ ਹੈ, ਫਿਰ 600 ਘੰਟੇ ਦੀ ਹੈ। ਅੱਗੇ ਕੰਪਨੀ ਸੀਗੀ ਪਿਛਲਾ ਹਿੱਸੇ ਦਾ ਤੇਲ 300 ਘੰਟੇ 30 ਘੰਟੇ ਤੇ, ਹੁਣ ਕੰਪਨੀ ਨੇ ਕਰ ਦਿੱਤਾ 300 ਘੰਟੇ ਤੇ। ਯਾਨੀ ਕਿ 300 ਘੰਟੇ ਬਾਅਦ ਤੁਸੀਂ ਚੇਂਜ ਕਰਨਾ ਤੇ ਪਾਉਣਾ ਮਿਲਰ ਦਾ ਤੇਲ। ਹਾਂਜੀ ਹੋਰ ਕੋਈ ਗੱਲ ਦੱਸੋ? ਹਾਂਜੀ ਹੋਰ ਕੋਈ ਭਾਈ ਕਿਸੇ ਨੇ ਸਵਾਲ ਕਰਨਾ ਤੇ ਕਰ ਲਓ। ਆੜਾ ਚਾਰਜਰ ਦਿੱਤਾ ਜੀ, ਇਹ ਬੜਾ ਨਿਕਲ ਜਾਏਗਾ। ਨਹੀਂ ਨਿਕਲ ਵੀ ਜਾਏਗਾ। ਇਹਦੇ ਨਾਲ ਇੱਕ ਟਰੇ ਜੀ ਦਿੱਤੀ ਹੋਈ ਨੇ ਮੋਬਾਈਲ ਰੱਖਣ ਵਾਸਤੇ। ਹਾਂਜੀ ਕਾਰ ਹੀ ਬਣਾਤੀ ਜੀ ਉਹਨਾਂ ਨੇ। ਹਾਂਜੀ ਬਾਕੀ ਮਰਗਾਟ ਸਾਈਡ ਤੇ ਸ਼ੀਸ਼ਾ ਦੇ ਦਿੱਤਾ ਨੇ, ਛੋਟੀਆਂ ਹਾਂਜੀ 4x4 ਹਰ ਕਿਸਮ ਦਾ ਟਰੈਕਟਰ ਹੈ। 240 4x4 ਹੈ, 375 4x4 ਹੈ, 260 4x4 ਹੈ, ਜਿਹੜਾ ਵੀ ਤੁਸੀਂ ਲੈਣਾ। ਹਾਂਜੀ ਉਹ ਦੱਸੋ ਜੀ। ਜਿਹੜਾ ਭਾਜਨ ਹੈਗਾ ਨਾ CF4 2050, ਉਹ ਤੁਸੀਂ ਯੂਜ਼ ਕਰੋ ਨਵੇਂ ਇੰਜਨਾਂ ਦੇ ਵਿੱਚ। ਮਸਾ 0 ਮੀਟਰ ਤੁਸੀਂ ਟਰੈਕਟਰ ਕਢਾਇਆ ਹੈ ਤੇ ਉਹਨੂੰ ਤੁਸੀਂ ਕਮ ਸੇ ਕਮ 1 ਸਾਲ ਜਿਹੜਾ ਨਾ ਉਹਦੇ 2050 CF4 ਪਾਓ। ਜਦੋਂ ਵੇਖੋ ਵੀ ਸਾਡਾ ਟਰੈਕਟਰ ਥੋੜਾ ਜਿਹਾ ਨਾ ਪੁਰਾਣਾ ਹੋ ਗਿਆ, ਫਿਰ ਉਹਦੇ ਵਿੱਚ ਫਿਰ ਇੱਕ ਨਾ ਦੀ ਹੋਰ ਆਉਂਦੀ ਹੈ ਕੁਆਲਿਟੀ CFI4, ਉਹ ਬਦਲੋ। ਫਿਰ ਐਂਡ ਤੇ 50 ਨੰਬਰ ਬਦਲੋ ਜਦੋਂ ਤੁਹਾਡਾ 3 ਸਾਲ ਇੰਜਨ ਚੱਲ ਗਿਆ। ਹਾਂ ਉਹ 150 ਘੰਟਾ ਚਲਾਓ ਜੀ। 150 ਘੰਟਾ ਹੁੰਦਾ, ਵੈਸੇ ਚਲਾਉਣਾ 100 ਘੰਟੇ ਚਾਹੀਦਾ। 100 ਘੰਟਾ ਠੀਕ, 150 ਤੇ ਜ਼ਿਆਦਾ 120। ਹਾਂਜੀ ਤੇਲ 100 ਘੰਟੇ ਬਾਅਦ ਸਾਡੇ ਤਾਂ ਜ਼ਿਮੀਦਾਰ 6 ਮਹੀਨੇ ਨਹੀਂ ਬਦਲਦੇ ਭਾਜੀ। ਹਾਂ ਹਕੀਕਤ ਬਾਤ ਆ। ਫਿਰ ਬੰਦੇ ਨੇ ਕਹਿੰਦਾ ਇੰਜਨ ਲਗਾ ਗਿਆ। ਗੱਲ ਤਾਂ ਇਹ ਨਾ ਜੀ, ਜੇ ਅਸੀਂ ਕਹਿ ਦਿਆ ਕਰੋ ਨਾ ਚੱਲੀਏ ਤੇ ਟਰੈਕਟਰ ਸਾਡਾ 5 ਸਾਲ ਖੁੱਲ੍ਹਾ ਹੀ ਨਾ। ਹਾਂਜੀ ਦੂਸਰੀ ਗੱਲ ਇਹ, ਟਰੈਕਟਰ ਨੂੰ ਕੋਈ ਮਸਲਾ ਬਣ ਜਾਂਦਾ, ਸਭ ਤੋਂ ਪਹਿਲਾਂ ਆਪਦੀ ਤਸਵੀਰ ਬਣਾਉਣੀ ਆ,
ਮੀਟਰ ਦੀ, ਚੇਸੀ ਨੰਬਰ ਦੀ, ਇੰਜਨ ਨੰਬਰ ਦੀ ਹਾਂ WhatsApp ਜਾਏਗੀ, ਫਿਰ ਉਹ ਕਹਿਣਗੇ ਤੇ ਫਿਰ ਖੋਲਣਾ, ਪਹਿਲਾਂ ਖੋਲਣਾ ਨਹੀਂ, ਖੋਲਣਾ ਨਹੀਂਗਾ। ਕੋਈ ਮਸਲਾ ਵੀ ਹੋਵੇ ਨਹੀਂ ਖੋਲਣਾ, ਰਿਪੋਰਟ ਤੋਂ ਬਗੈਰ ਖੋਲਣਾ ਨਹੀਂ। ਔਰ ਕੰਪਨੀ ਆਪ ਜ਼ਿੰਮੇਦਾਰ ਹੈ, ਆਪੇ ਲੈ ਕੇ ਆਏਗਾ, ਆਪੇ ਦੇਗਾ। ਕਾਰੀ ਸਾਹਿਬ ਦਾ ਨੰਬਰ ਦਿਆਂਗੇ, ਉੱਤੇ ਤੁਸੀਂ ਤਸਵੀਰ ਭੇਜਣੀ ਆ, ਕਲੇਮ ਇਹਨੇ ਬਣਾਉਣਾ। ਹਾਂਜੀ ਰਫੀਕ ਸਾਹਿਬ ਰਫੀਕ ਨੇ ਬਣਾਉਣਾ ਆਪਣੇ। ਕਲੇਮ ਇਹਨੇ ਬਣਨਾ, ਇਹਨੇ ਤੁਹਾਡੇ ਗੱਡੀ ਆਉਣੀ ਆ, ਇਹਨੇ ਚੁਕਾ ਕੇ ਲਿਜਾਣਾ, ਇਹਨੇ ਛੱਡ ਕੇ ਜਾਣਾ। ਹਾਂਜੀ ਉਹ ਅਗਲੇ ਸਿਸਟਮ ਖਤਮ ਹੋ ਗਿਆ, ਇੰਜਨ ਖੋਲ ਦਿਓ ਜੀ ਤੇ ਬੱਸ ਲੱਭੀ ਹੈ ਜੀ ਤੇ ਲੱਦਾਂ ਹਾਂ 8 ਦਿਨ ਬੈਠੇ ਰਹੋ ਜੀ, ਉਹ ਕੰਮ ਨਹੀਂਗਾ। ਇੰਜਨ ਦੀ ਕੋਈ ਸ਼ੈ ਖਰਾਬ ਹੁੰਦੀ ਸੀ ਨਾ, ਉਹ ਸ਼ੈ ਹੀ ਮਿਲਦੀ, ਹੁਣ ਪੂਰਾ ਇੰਜਨ ਮਿਲ ਜਾਏਗਾ, ਕੋਈ ਸ਼ੈ ਨਹੀਂ ਖਰਾਬ। ਉਹ ਹਣਾ ਵੀ ਆਫੇ ਨੇ ਵੀ ਨਾਲ ਨੂੰ ਕੰਮ ਪੈ ਗਿਆ, ਉਹ ਤਾਂ ਮੈਂ ਥੋੜਾ ਟਾਇਰ ਹੋ ਗਿਆ। ਜਨਰੇਟਰ ਦੀ ਆ, ਸਲਕ ਦੀ ਆ, ਜਨਰੇਟਰ ਸਲਕ ਜਿੱਦਣ ਵੱਡਾ ਫੰਕਸ਼ਨ ਹੋਏਗਾ ਉਦੋਂ ਕੋਈ ਮਸਲਾ ਬੰਦਾ ਮੀਟਰ ਵੀ ਉਹਦੀ ਪੂਰੀ ਵਰਕਸ਼ਾਪ ਨਾਲ ਆਏਗੀ, ਪੂਰਾ ਸਮਾਨ ਆਏਗਾ। ਹਾਂਜੀ 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 ਜਦੋਂ ਲਾਹੌਰੋਂ ਟੀਮ ਆਏਗੀ ਨਾ, ਉਹਦਾ ਪੂਰਾ ਸਮਾਨ ਨਾਲ ਆਏਗਾ, ਮਿਲਦਾ ਡਰਮ ਤੱਕ, ਹੈਡ, ਡਰਮ, ਬ੍ਰੇਕਾਂ, ਲੈਦਰ ਵਗੈਰਾ ਸਾਰੇ ਨਾਲ ਲੈ ਕੇ ਆਉਣਗੇ ਚੈੱਕ ਕਰਾਉਣ ਵਾਸਤੇ। ਤੇਲ ਮਾਲਕ ਦੀ ਗਲਤੀ ਨਾ ਹੋਵੇ, ਹਾਂਜੀ ਕੰਪਨੀ ਦੀ ਗਲਤੀ ਹੁੰਦੀ, ਉਹ ਜ਼ਿੰਮੇਦਾਰ ਹਿਸਾਬ ਨਹੀਂ, ਕੋਈ ਟੈਨਸ਼ਨ ਨਹੀਂ। ਖੋਲਣ ਤੋਂ ਪਹਿਲੇ ਕਲੇਮ ਬਹੁਤ ਜ਼ਰੂਰੀ ਹੈ। ਡੀਲਰ ਨੂੰ ਪੁੱਛਣਾ, ਤੁਹਾਡਾ ਆਪਣੇ ਮਕੈਨਿਕ ਨੂੰ ਆਪਣੀ ਤਸਵੀਰ ਭੇਜੇ, ਫਿਰ ਉਹਨੂੰ ਦੱਸੀਏ ਵੀ ਇਹਨੂੰ ਖੋਲਣਾ ਤੇ ਜਾਂ ਨਹੀਂ ਖੋਲਣਾ, ਉਹ ਅਸੀਂ ਤਲਾਹ ਦਿਆਂਗੇ। ਨਹੀਂ ਫਿਰ ਅਸੀਂ ਉਹ ਸਾਨੂੰ ਦੇਖੋਗੇ, ਵੀਡੀਓ ਜਾਏਗੀ ਨਾ ਜੀ, ਉਦੋਂ ਸਾਰਾ ਕੁਝ ਦੇਖ ਲਿਆ, ਅਸੀਂ ਉਹਨਾਂ ਨੂੰ ਫੈਕਸ ਲਾਹੌਰ ਕਰਨੀ ਹੈ, ਉਹਨਾਂ ਨੇ ਸਾਨੂੰ ਲਿਖ ਦੇਣਾ ਬਈ ਖੋਲ ਦਿਓ, ਫਿਰ ਉਹਨਾਂ ਦੀ ਗੱਡੀ ਆਏਗੀ, ਉਹ ਚੁੱਕ ਕੇ ਲੈ ਜਾਏਗੀ, ਛੱਡ ਕੇ ਵੀ ਹੋ ਜਾਏਗੀ, ਕੋਈ ਪੈਟਰੋਲ ਦਾ ਖਰਚਾ ਨਹੀਂ, ਕੋਈ ਗੱਲਬਾਤ ਨਹੀਂ, ਕੋਈ ਕਿਸੇ ਕਿਸਮ ਦਾ ਰੈਂਟ ਨਹੀਂ ਹੋਏਗਾ। ਦੇਖੋ ਜੀ ਉਹ ਕੰਪਨੀ ਦਾ, ਫਿਰ ਕੰਪਨੀ ਖੁਦ ਹੀ ਤਿਆਰ ਕਰਦੀ ਹੈ ਨਾ, ਤੇ ਉਹ ਵੀ ਸ਼ੈਲ ਕੰਪਨੀ ਇਹਨਾਂ ਕੋਲ ਲੈ ਰਹੀ, ਤੇ ਉਹਦੇ ਵਿੱਚ ਤੇ ਭਾਵੇਂ 3 ਕਿਸਮ ਦੇ ਆਇਲ ਆ, 3 ਕਿਸਮ ਦਾ ਆਇਲ ਆ ਦੇ ਮਿਲਦੇ, ਇੱਕ ਸਿਟੀ ਗ੍ਰੇਡ ਆ, ਇੱਕ BW 50 CF ਆ, ਇੱਕ CF4 ਆ, 15W40, ਉਹਦੇ 3 ਕਿਸਮ ਦੇ ਆਇਲ ਮਿਲਦੇ। ਦੇਖੋ ਜੀ, ਮਿਲਣ ਦਾ ਤੇਲ ਤੁਸੀਂ ਪਾਓਗੇ ਨਾ, ਕੋਈ ਮਸਲਾ ਬਣ ਜਾਂਦਾ, ਉਹਦੇ ਵਿੱਚ ਤੁਹਾਨੂੰ ਟੈਨਸ਼ਨ ਨਹੀਂ ਹੋਣੀ। ਲੋਕਲ ਤੇਲ ਪਾਓਗੇ, ਕੰਪਨੀ ਜ਼ਿੰਮੇਦਾਰ ਨਹੀਂ ਬਣੇਗੀ, ਪਤਾ ਨਹੀਂ ਕਿੱਦਾਂ ਦਾ ਤੇਲ, ਕਿੱਦਾਂ ਦਾ ਨਹੀਂ, ਉਹਨਾਂ ਦਾ ਆਪਣਾ ਇੱਕ ਤੇਲ ਮਜਬੂਰੀ ਪਾਉਣਾ ਪੈਂਦਾ ਭਾਜੀ। ਹੁਣ ਅਸੀਂ ਉਹ ਤੇਲ ਨਹੀਂ ਪਾਵਾਂਗੇ, ਅਸੀਂ ਕਲੇਮ ਕਿੱਥੋਂ ਲੈਣਾ? ਗੱਲ ਤਾਂ ਸਲਾਹ ਹੈ ਨਾ। ਹਾਂਜੀ, ਉਹ ਖੁਦ ਮਾਲਕ ਜ਼ਿੰਮੇਦਾਰ। ਹਾਂ ਨਹੀਂ, ਉਹਦਾ ਕੋਈ ਮਾਲਕ ਜ਼ਿੰਮੇਦਾਰ ਨਹੀਂ। ਫਿਲਟਰ ਮਿਲਣ ਦਾ, ਡੀਜ਼ਲ ਫਿਲਟਰ ਮਿਲਣ ਦਾ ਲਾਉਣਾ ਜੇ, ਤੇਲ ਮਿਲਣ ਦਾ ਪਾਉਣਾ ਜੇ। ਤੇਲ ਅੱਜ ਕੱਲ ਹੁਣ ਖਾਲੀ ਡੱਬਾ 50 ਰੁਪਏ ਦਾ ਸੇਲ ਹੋ ਰਿਹਾ, ਉਹ ਦੁਬਾਰਾ ਭਰ ਕੇ ਦੇ ਰਿਹਾ। ਜਿਹੜਾ ਕੰਪਨੀ ਦਾ ਰੇਟ ਹੈ ਉਸ ਤੋਂ ਕਿੰਨੇ ਦਾ ਆ ਰਿਹਾ ਅੱਜ ਕੱਲ? 3400 ਤੇ ਕਿੰਨੇ ਦਾ? ਹਾਂਜੀ ਹਾਂਜੀ, ਕਿੰਨੇ 7300 ਕਿੰਨੇ ਦਾ ਕਿੱਧਰ ਗਿਆ? 7360 ਰੁਪਏ ਦਾ ਮਿਲਰ ਚ ਤੁਰਦਾ। ਜਿਹੜਾ ਤੁਹਾਨੂੰ ਦੁਕਾਨਦਾਰ ਦੇ ਰਿਹਾ ਨਾ ਵੀ ਮੈਂ ਤੁਹਾਨੂੰ 74 ਘੱਟ ਦੇ ਰਿਹਾ, ਉਹ ਸਮਝੋ ਤੁਹਾਨੂੰ ਤੇਲ 2 ਨੰਬਰ ਦੇ ਰਿਹਾ। ਹਾਂਜੀ, ਜ਼ਾਹਰੀ ਬਾਤ ਹੈ। ਆਪਣਾ ਡੀਜ਼ਲ ਫਿਲਟਰ ਫ੍ਰੀ ਹਾਂਜੀ, ਫ੍ਰੀ ਮਿਲਣਗੇ। ਉਸ ਤੋਂ ਬਾਅਦ ਤੁਸੀਂ ਆਪਣੇ 2 ਟਰੈਕਟਰ, ਇੱਕ ਐਲ ਦਾ ਫਿਲਟਰ, ਇੱਕ ਡੀਜ਼ਲ ਫਿਲਟਰ, ਉਹ ਫ੍ਰੀ ਹੋਏ। 3 ਸਰਵਿਸ ਫ੍ਰੀ ਹੋਣਗੇ। ਲਾਹੌਰੋਂ ਸਮਾਨ ਕੋਈ ਵੀ ਤੁਹਾਡਾ ਖਰਾਬ ਹੋ ਸਾਈ ਵੱਲੋਂ ਬੋਚਰ ਨਹੀਂ ਲੱਭਦਾ। ਸਾਈ ਵੱਲੋਂ ਤੁਹਾਡੇ ਕਾਗਜ਼ ਹੋਣੇ, ਉਹਨਾਂ ਦੇ ਵਿੱਚ ਇੱਕ ਪੇਪਰ ਹੁੰਦਾ ਫਿਲਟਰਾਂ ਦਾ, ਉਹ ਤੁਸੀਂ ਲੈ ਜਾਣਾ ਵਾ। ਫਿਲਟਰ ਤੁਹਾਨੂੰ ਚਾਹੀਦੇ ਦਾ ਸਾਈ ਵੱਲੋਂ ਤੁਹਾਡਾ ਟਰੈਕਟਰ ਨਿਕਲਿਆ, ਤੁਹਾਨੂੰ ਇੱਕ 3 ਕਾਗਜ਼ ਦਿੱਤੇ ਗਏ ਨੇ, ਉਹਦੇ ਉੱਤੇ 30 ਘੰਟੇ 200 ਘੰਟਾ। ਇਹ ਤਾਂ ਨਹੀਂ ਹੋ ਸਕਦਾ, ਇਹ ਨਹੀਂ ਹੋ ਸਕਦਾ। ਸਾਲ ਤੋਂ ਬਾਅਦ ਪਹਿਲੀ ਸਰਵਿਸ ਤੁਹਾਡੇ ਕੋਲ ਕਾਗਜ਼ ਵਿੱਚ ਹੀ ਲੱਗਾ ਹੋਇਆ ਵਾ। ਤੁਹਾਨੂੰ ਬੁੱਕ ਦੇ ਵਿੱਚ ਬੋਚਰ ਨਹੀਂ ਹੁੰਦਾ। ਜਿਹੜਾ ਸਾਈਵਾਲ ਡੀਲਰ ਕੋਲ ਟਰੈਕਟਰ ਨਿਕਲੇਗਾ, ਉਹ ਉਤਾਰ ਲੈਣੇ ਹੁੰਦੇ ਕੰਪਨੀ ਨੇ। ਤੁਹਾਡੇ ਇੱਕ ਲਹਿਦਾ ਜਿਹੜੇ ਕਾਗਜ਼ ਦਿੱਤੇ ਨਾ ਬੁਕਿੰਗ ਵਾਲੇ, ਉਹਦੇ ਵਿੱਚ 3 ਫਿਲਟਰਾਂ ਦੇ ਕਾਗਜ਼ ਲੱਗੇ। ਨਹੀਂ, ਤੁਸੀਂ ਉਹ ਤਾਂ ਪੜ੍ਹਨਾ ਸੀ ਨਾ, ਉੱਪਰ ਇਹਨੇ ਦੇਣਾ ਹੁੰਦਾ। ਉਹ ਤੁਹਾਡੇ ਨਾਲ ਹੀ ਲੱਗੇ, ਹੁਣ ਵੀ ਨਾਲ ਹੀ ਲੱਗੇ ਹੋਣਗੇ।
ਉਹਨੂੰ ਤੁਹਾਨੂੰ ਡੀਲ ਗਲਤ ਕੀਤਾ ਜਿੰਨੇ ਵੀ ਕੀਤਾ। ਇਹ ਉਹ ਪੇਪਰ ਵਿੱਚ ਲੱਗੇ ਹੁੰਦੇ ਤੇ ਪੇਪਰ ਜਮਾ ਕਰੇਗਾ ਨਾ ਉਹੀ ਸਾਰਾ ਕੁਝ ਕਰੇਗਾ, ਦੂਸਰੇ ਬੰਦੇ ਦਾ ਹੱਕ ਹੀ ਨਹੀਂ ਬਣਦਾ ਕਰਨਾ। ਹਾਂਜੀ ਇਹਨਾਂ ਦੇ ਵੋਚਰ ਜਿੰਨੇ ਹੋਣਗੇ ਇਹਨਾਂ ਦੇ ਵੋਚਰ ਸਾਹੀਵਾਲ ਜਮਾ ਹੋਣਗੇ, ਹਾਂਜੀ ਇਹਨਾਂ ਦਾ ਕਲੇਮ ਵੀ ਸਾਹੀਵਾਲ ਹੀ ਮਿਲੇਗਾ। ਹਾਂਜੀ ਤੁਹਾਡਾ ਕਲੇਮ ਟਰੈਕਟਰ ਸਾਹੀਵਾਲ ਦਾ ਸੀ ਤੇ ਸਾਹੀਵਾਲ ਦੇ ਡੀਲਰ ਕਿਸੇ ਕੋਲ ਤੁਸੀਂ ਸਰਵਿਸ ਕਰਾਉਣੀ। ਹਾਂਜੀ, ਜਾਂ ਤੁਸੀਂ ਗਾਜ਼ੀਆਬਾਦ ਜਾਣਾ ਸੀ ਜਾਂ ਕਸੋਬਾਲ ਜਾਣਾ ਸੀ। ਹਾਂਜੀ ਜਿਹੜੇ ਵੀ ਡੀਲਰ ਕੋਲ ਤੁਸੀਂ ਵੋਚਰ ਜਮਾ ਕਰਾਓਗੇ ਨਾ ਉਹੀ ਬਿਹਾੜੀ ਏਰੀਆ ਲੈਦਾ, ਸਾਹੀਵਾਲ ਲੈਦਾ, ਪਾਕਪਤਨ ਲੈਦਾ, ਉਪਾੜਾ ਲੈਦਾ, ਇਹ ਹੁਣ ਸਾਹੀਵਾਲ ਡਿਵੀਜ਼ਨ ਦੇ ਵਿੱਚ ਆਉਂਦਾ ਨੱਬਾ। ਹਾਂਜੀ ਨੱਬਾ ਮੋੜ ਵਿੱਚ ਆ ਜਾਂਦਾ ਨਾ ਸਾਹੀਵਾਲ ਡਿਵੀਜ਼ਨ ਚ, ਇਸ ਲਈ ਇਹਦਾ ਸਾਰੇ ਮਾਮਲਾ ਉੱਥੇ ਹੋਣਗੇ। ਇਹ ਨਵੀਆਂ 3-4 ਵਰਕਸ਼ਾਪਾਂ ਅਸੀਂ ਦੇ ਰਹੇ ਹਾਂ। ਤੁਸੀਂ ਕਿਤੋਂ ਵੀ ਲੈਂਦੇ ਹੋ, ਤੁਸੀਂ ਸਾਹੀਵਾਲ ਜਾ ਕੇ ਵੋਚਰ ਜਮਾ ਕਰਾਓ, ਤੁਹਾਡਾ ਉੱਥੇ ਕਲੇਮ ਹੁੰਦਾ ਰਹੇ। ਲੋਕਲ ਬੰਦਾ ਨਹੀਂ ਕਰੇਗਾ, ਮੇਨ ਡੀਲਰ ਹੀ ਕਰੇਗਾ। ਜ਼ਿਲ੍ਹੇ ਸਾਹੀਵਾਲ ਚ ਕਿਹੜਾ ਵੀ ਮੇਨ ਡੀਲਰ ਹੋਏਗਾ ਨਾ ਉਹ ਤੁਹਾਡਾ ਕਲੇਮ ਕਰੇਗਾ। ਤੁਸੀਂ ਭਾਵੇਂ ਜਿੱਥੋਂ ਮਰਜ਼ੀ ਲੈ ਲਿਆ, ਮਰਜ਼ੀ ਲੈ ਲਓ, ਲਾਹੌਰੋਂ ਲੈ ਲਓ, ਉਹਦਾ ਕਲੇਮ ਜਮਾ ਕਰਾਓ ਆਣ ਕੇ ਸਾਹੀਵਾਲ। ਕਿੱਥੇ ਕਰਾਓਗੇ ਉੱਥੇ ਤੁਹਾਡਾ ਕਲੇਮ, ਸਾਹੀਵਾਲ ਕਰਾ ਲਓ, ਤੁਸੀਂ ਅਸਲ ਕਲੇਮ ਕਰਾ ਫਿਰ ਜਮਾ ਇੱਧਰ, ਤੇ ਫਿਰ ਉਹ ਤੁਹਾਡਾ ਮਸਲਾ ਤਾਂ ਬੰਦਾ ਹੋਈ ਨਾ, ਤੁਸੀਂ ਸਾਹੀਵਾਲ ਜਾਣਾ ਸੀ ਦੁਬਾਰਾ। ਇਹ ਹੁਣ ਤੁਹਾਡਾ ਜੋ ਵੀ ਮਸਲਾ ਹੱਲ ਹੈ ਭਾਈ ਸਦਰ ਨੂੰ ਨਹੀਂ ਕਰਿਆ ਇਹ ਕਰਿਆ ਕਰਨ ਜੋ ਇੱਥੇ ਤੁਹਾਡਾ ਮਸਲਾ। ਜਾਂ ਸਾਹੀਵਾਲ ਦਾ ਟਰੈਕਟਰ ਨਿਕਲਿਆ ਹੋਏਗਾ, ਸਾਹੀਵਾਲ ਦਾ ਜੋ ਵੀ ਲੈਣ ਦੇਣ ਇਹਨਾਂ ਦਾ ਹੋਏਗਾ, ਇਹ ਬੁਕਿੰਗ ਕਰਾਉਣਗੇ ਆਪਣੀ ਹਰ ਬੰਦੇ ਦੀ, ਜਿਹਦੇ ਵੀ ਕਰਾਉਣਗੇ ਹਰ ਬੰਦੇ ਨੂੰ ਕੋਲ ਸਾਹੀਵਾਲ। ਹਾਂਜੀ ਬਿਲਕੁਲ ਇਹਨਾਂ ਨੂੰ ਫਿਲਟਰ ਵੀ ਦਿਆ ਹੈ, ਇਹਨਾਂ ਨੂੰ ਤੇਲ ਵੀ ਦਿਆ, ਇਹਨਾਂ ਕੋ ਮੋਬਾਈਲ ਮਿਲੇਗਾ ਤੁਹਾਨੂੰ, ਮੋਬਾਈਲ ਤੁਹਾਨੂੰ ਫਿਲਟਰ ਵੀ ਸਾਰਾ ਕੁਝ ਹੋਏਗਾ। ਫਿਲਟਰ ਜਿਹੜੇ ਕੋ ਵੋਚਰ ਹੋਏਗਾ ਉਹਨੂੰ 2 ਫਿਲਟਰ ਫ੍ਰੀ ਲਾਉਣਗੇ, ਤੇਲ ਮੁੱਲ ਲੈਣਗੇ ਇਹਨਾਂ ਕੋਲ। ਹਾਂਜੀ ਬਾਹਰੋਂ ਮਿਲ ਜਾਂਦੇ, ਜਿਹੜਾ ਕਲੇਮ ਹੋਏਗਾ ਉਹਨਾਂ ਨੂੰ ਫ੍ਰੀ ਦੇਣਗੇ, ਬਾਸੀ ਭਾਵੇਂ ਮਿਲ ਚੋਂ ਲਿਆਓ, ਸਪੇਅਰ ਪਾਰਟ ਦੀ ਕੋਈ ਦੁਕਾਨ ਆ ਤੁਸੀਂ ਬਾਅਦ ਚ ਵੀ ਲੈ ਸਕਦੇ ਹੋ, ਕੀਮਤਾਂ ਲਈ ਜਾਓ, ਪਾਓ ਮਿਲੇ ਤੇ ਮਿਲ ਜਾਣਗੇ ਤੁਹਾਨੂੰ, ਸਰਵਿਸ ਤੇ ਮਿਲਣੇ ਹੀ ਮਿਲਣੇ ਆ। ਹਾਂਜੀ ਤੁਹਾਨੂੰ ਵੈਸੇ ਮਿਲਣੇ ਪੈਸੇ ਦਿਓ ਲੈ